ਅੱਗੇ ਤੁਹਾਨੂੰ ਦੱਸਦੇ ਜਾਈਏ ਇਸ ਗੁਰਦੁਆਰੇ ਨੂੰ 3 ਸਥਾਨ ਪ੍ਰਾਪਤ ਨੇ। ਪਹਿਲੇ ਇਹ ਰਿਹਾ ਸਿੱਖਾਂ ਦਾ ਗੁਰਦੁਆਰਾ, ਵੰਡ ਤੋਂ ਬਾਅਦ ਫਿਰ ਇਹਨੂੰ ਬਣਾ ਦਿੱਤਾ ਗਿਆ ਮਸਜਿਦ। ਵਾਹ। 1957 ਤੱਕ ਇੱਥੇ ਆਉਣ ਵਾਲੇ ਮੁਸਲਮਾਨਾਂ ਨੇ ਨਮਾਜ਼ ਪੜ੍ਹੀ ਆ। ਵਾਹ ਜੀ। ਯਾਨੀ ਜਿੱਦਾਂ ਸੁਫਨਾ ਮੂਵੀ ਦੇ ਵਿੱਚ ਐਮੀ ਵਿਰਕ ਕਹਿੰਦਾ ਕਿ ਸਾਡਾ ਪਿੰਡ ਮੁਸਲਮਾਨਾਂ ਦਾ ਸੀ ਤੇ ਉਹਨਾਂ ਨੇ ਜਾਣ ਲੱਗਿਆ ਸਾਨੂੰ ਕਿਹਾ ਕਿ ਸਰਦਾਰੋ ਸਾਡੀਆਂ ਮਸੀਤਾਂ ਨਾ ਢਾਇਓ, ਤੇ ਅਸੀਂ ਮਸਜਿਦ ਚ ਲਿਆ ਕੇ ਆਪਣਾ ਬਾਬਾ ਰੱਖ ਲਿਆ, ਕਿਉਂਕਿ ਦੋਵਾਂ ਦਾ ਸਾਂਝਾ ਰੱਬ ਆ। ਇਹ ਗੱਲ ਸਾਡੇ ਇਸ ਗੁਰਦੁਆਰੇ ਨਾਲ ਐਡ ਹੁੰਦੀ ਹੈ ਕਿ 1957 ਤੱਕ ਫਿਰ ਪੜ੍ਹੀ ਗਈ ਹੈ ਨਮਾਜ਼। ਉਸ ਤੋਂ ਬਾਅਦ ਇਹਨੂੰ ਬਣਾਤਾ ਕੁੜੀਆਂ ਦਾ ਸਿੱਖਿਆ ਸੈਂਟਰ, ਕੁੜੀਆਂ ਦਾ ਸਕੂਲ ਬਣਾਇਆ ਇਧਰ। ਉਦੋਂ ਇੱਥੇ ਗੁਰਦੁਆਰੇ ਦੀ ਜਗ੍ਹਾ ਤੇ ਮਸਜਿਦ ਵੀ ਬਣੀ ਰਹੀ ਹੈ। ਹਾਂ, ਬੜਾ ਚਿਰ। ਅੱਛਾ, ਇੱਥੇ ਨਮਾਜ਼ ਪੜ੍ਹਦੇ ਰਹੇ ਨੇ? ਪੜ੍ਹਦੇ ਰਹੇ ਆ, 10 ਸਾਲ ਪੜ੍ਹੀ। 1921 ਦੇ ਵਿੱਚ ਸ਼ਹੀਦੀਆਂ ਪਾਈਆਂ ਉਸ ਨਨਕਾਣਾ ਸਾਹਿਬ ਨੂੰ ਆਜ਼ਾਦ ਕਰਵਾਉਣ ਵਾਸਤੇ, ਔਰ ਉੱਥੇ ਸ਼ਹੀਦੀ ਜੰਡ ਵੀ ਹੈਗਾ ਜਿੱਥੇ ਸਰਦਾਰ ਲਛਮਣ ਸਿੰਘ ਨੂੰ ਪੁੱਠਾ ਟੰਗ ਕੇ ਜਿਉਂਦੇ ਨੂੰ ਅੱਗ ਲਾ ਦਿੱਤੀ ਗਈ। ਇਸ ਗੁਰਦੁਆਰੇ ਨੂੰ ਉਹਨਾਂ ਸਿੰਘਾਂ ਦੀ ਯਾਦ ਵਿੱਚ ਵੀ ਬਣਾਇਆ ਗਿਆ। ਕੀ ਬਾਤ ਹੈ, ਬੜੀ ਬਰੀਕੀ ਨਾਲ ਤੁਸੀਂ ਵੇਖਿਆ, ਮੈਂ ਹਾਲੇ ਤੱਕ ਨਹੀਂ। ਇਹ ਵੇਖੋ, ਇਹ ਪੁਰਾਣਾ ਹੀ ਹੈ, ਮੂਰਤੀ ਬਣੀ ਤੇ ਇਹਦੇ ਪਿੱਲਰ। ਅਗਰ ਕੋਈ ਬੰਦੇ ਕੋਲ ਐਸੇ ਕੰਨ ਹੋਣ ਨਾ ਕਿ ਜਿਹੜਾ ਬੰਦਾ ਇਹਨਾਂ ਇਮਾਰਤਾਂ ਦੀ ਆਵਾਜ਼ ਸੁਣ ਸਕੇ, ਤੇ ਸ਼ਾਇਦ ਉਹ ਬੰਦਾ ਇਹਨਾਂ ਦੀ ਚੀਕਾਂ ਸੁਣ ਕੇ ਬੋਲਾ ਹੋ ਜਾਏ ਵੀ ਪਤਾ ਨਹੀਂ ਕਿੰਨੀਆਂ ਕੁ ਚੀਕ ਰਹੀਆਂ ਹੋਣਗੀਆਂ ਇਮਾਰਤਾਂ ਕਿ ਸਾਨੂੰ ਕਾਸ਼। ਔਰ ਇਸ ਗੁਰਦੁਆਰਾ ਸਾਹਿਬ ਨੂੰ ਬਣਾਉਣ ਵਾਸਤੇ ਮੁੱਲ ਇੱਟਾਂ ਨਹੀਂ ਲਿਆਂਦੀਆਂ ਗਈਆਂ, ਸਪੈਸ਼ਲ ਭੱਠਾ ਲਾਇਆ ਗਿਆ। ਔਰ ਪਿੰਡ ਦੀਆਂ ਜਿਹੜੀਆਂ ਜਨਾਨੀਆਂ ਸੀ ਉਹ ਆਪਣੇ ਘਰ ਦੇ ਕੰਮ ਮੁਕਾ ਕੇ ਤੇ ਆ ਕੇ ਇੱਥੇ ਰੋੜੀ ਕੁੱਟਦੀਆਂ ਰਹੀਆਂ ਨੇ। ਅੱਛਾ, ਪਿੰਡ ਦੇ ਔਰਤਾਂ ਨੇ ਇਹਦੀ ਰੋੜੀ ਕੁੱਟੀ? ਰੋੜੀ ਕੁੱਟੀ। ਤੇ ਬਿਲਡਿੰਗ ਬਹੁਤ ਕਮਾਲ ਬਣੀ। ਸਾਡੇ ਪਿੰਡ ਦੇ ਵਿੱਚੋਂ 47 ਵੇਲੇ ਹਿਜਰਤ ਕਰਕੇ ਗਏ ਉਧਰ ਇੱਕ ਮਾਂ ਜੀ ਸਨ, ਕੇਸਰ ਕੌਰ। ਅੱਛਾ, ਕੇਸਰ ਕੌਰ। ਉਹਨਾਂ ਦਾ 1942 ਦੇ ਵਿੱਚ ਇਸ ਪਿੰਡ 'ਚ ਵਿਆਹ ਹੋਇਆ, ਯਾਨੀ ਬਰਾਤ ਆਈ ਸੀ ਉਹਨਾਂ ਦੀ। ਤੇ ਤੁਹਾਡਾ ਰਾਬਤਾ ਹੋਇਆ ਉਹਨਾਂ ਨਾਲ? ਉਹ ਮਾਂ ਜੀ ਇਸ ਦੁਨੀਆ ਤੋਂ ਚਲੇ ਗਏ ਨੇ। ਹਾਂਜੀ। ਅੱਛਾ, ਦੁਨੀਆ ਚ। ਉਹਨਾਂ ਦਾ ਇੱਥੇ ਸਾਡੇ ਨਾਲ ਪਿੰਡ ਆ ਮੈਲੀ ਬੁਰਜੀ, ਉਹਨਾਂ ਦੀ ਭੈਣ ਦੀ ਉੱਥੋਂ ਬਰਾਤ ਆਈ, ਔਰ ਉਹਨਾਂ ਦੀ ਆਈ ਜਹਾਂਗੀਰ ਫੈਸਲਾਬਾਦ ਦੇ ਕੋਲ ਪਿੰਡ ਹੈਗੇ ਨੇ, ਉੱਥੋਂ 1942 ਦੇ ਵਿੱਚ ਇਹਨਾਂ ਦੋਵਾਂ ਭੈਣਾਂ ਦੀ ਬਰਾਤ ਇਸ ਪਿੰਡ ਦੇ ਵਿੱਚ ਢੁਕੀ ਸੀ। ਵਾਹ।